ਅੱਛਾ, ਆਪਾਂ ਰਮਨ ਜੀ ਅਗਲੀ ਗੱਲ ਥੋੜੀ ਇਮੀਗ੍ਰੇਸ਼ਨ ਨੂੰ ਕ੍ਰੈਕਡਾਊਨ ਨੂੰ ਲੈ ਕੇ ਵੀ ਜਿਹੜੀ ਉਹ ਕਰਦੇ ਆ। ਬਹੁਤ ਸਾਰੀਆਂ ਨਿਊਜ਼ ਆ ਰਹੀਆਂ ਆ, ਸਾਨੂੰ ਵੀ ਜਿਹੜੇ ਕਈਆਂ ਨੇ ਮੈਸੇਜ ਜਿਹੜੇ ਉਹ ਘੱਲੇ ਆ, ਲੋਕ ਆਪ ਵੀ ਜਿਹੜੇ ਉਹ ਦੱਸ ਰਹੇ ਆ। ਕੋਈ ਟਰੱਕਾਂ ਕੰਪਨੀਜ਼ ਦੇ ਜਿਹੜੇ ਮਾਲਕ ਆ, ਓਨਰ ਆ, ਉਹਨਾਂ ਦੇ ਵੀ ਮੈਸੇਜ ਜਿਹੜੇ ਉਹ ਆ ਰਹੇ ਆ ਵੀ ਉਹਨਾਂ ਦੇ ਜਿਹੜੇ ਡਰਾਈਵਰ ਜਦੋਂ ਹੁਣ ਗਏ ਆ, ਜਿਹੜੇ ਵਰਕ ਪਰਮਿਟ ਦੇ ਉੱਤੇ ਹੈਗੇ ਆ, ਕੇਸ ਵਗੈਰਾ ਜੇ ਉਹਨਾਂ ਦਾ ਚੱਲ ਰਿਹਾ ਹੈਗਾ, ਖਾਸ ਕਰਕੇ ਜਿਹੜੇ ਅਸਾਈਲਮ ਵਾਲੇ ਕੇਸ ਵਾਲੇ ਆ, ਵਰਕ ਪਰਮਿਟ ਤੇ ਆ, ਜੇ ਕਿਤੇ ਉਹ ਇਮੀਗ੍ਰੇਸ਼ਨ ਦੇ ਹੱਥੇ ਚੜ ਰਹੇ ਆ ਤੇ ਕਹਿੰਦੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਡਿਟੇਨ ਕਰਕੇ ਲਿਜਾਇਆ ਜਾ ਰਿਹਾ ਤੇ ਬਾਅਦ ਚ ਕੰਪਨੀ ਵਾਲਿਆਂ ਨੂੰ ਕਾਲ ਆਉਂਦੀ ਆ ਵੀ ਆਪਣਾ ਟਰੱਕ ਇੱਥੋਂ ਤੁਸੀਂ ਆਪ ਜਿਹੜਾ ਉਹ ਮੂਵ ਕਰ ਲਓ। ਸੋ ਇਦਾਂ ਦੀਆਂ ਰਿਪੋਰਟਸ ਕਾਫੀ ਜਿਹੜੀਆਂ ਉਹ ਆ ਰਹੀਆਂ ਨੇ ਰਮਨ ਜੀ। ਬਿਲਕੁਲ ਰਾਜਕਰਨ, ਮੈਨੂੰ ਵੀ ਇਹ ਕਾਲਸ ਆਈਆਂ ਹੈਗੀਆਂ, ਪਰ ਕਈ ਕੰਪਨੀਜ਼ ਦੇ ਨਾਲ ਮੇਰੀ ਗੱਲਬਾਤ ਵੀ ਹੋਈ ਹੈਗੀ ਆ ਔਰ ਕਈ ਜਗ੍ਹਾ ਤੇ ਇਹ ਸੁਣਨ ਨੂੰ ਵੀ ਮਿਲਿਆ ਹੈਗਾ ਕਿ ਜਿਹੜੇ ਵੀ ਬੰਦੇ ਡਿਟੇਨ ਕੀਤੇ ਜਾ ਰਹੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕੇਸਿਸ ਐਸੇ ਹੈਗੇ ਆ ਜਿਹੜੇ ਕਿ ਉਹਨਾਂ ਨੂੰ ਡਿਟੇਨ ਕਰਨ ਤੋਂ ਮਤਲਬ ਕਿ ਉਹਨਾਂ ਦੇ ਫਲੈਗ ਆਫ ਹੋ ਰਹੇ ਆ। ਜਿਵੇਂ ਕਹਿ ਲਈਏ ਹੁਣ DUI ਆ, ਠੀਕ ਹੈ ਨਾ, ਤੇ ਕੰਪਨੀ ਨੂੰ ਜੇ ਤਾਂ ਡਰਗ ਟੈਸਟ ਪੋਜ਼ਿਟਿਵ ਆਇਆ ਤਾਂ ਕੰਪਨੀ ਨੂੰ ਪਤਾ ਹੁੰਦਾ, ਕਈ ਵਾਰੀ DUI ਦਾ ਨਹੀਂ ਪਤਾ ਹੁੰਦਾ, ਜਾਂ ਤੁਹਾਡਾ ਕੋਈ ਲੜਾਈ ਝਗੜਾ ਹੋਇਆ ਹੈਗਾ, ਉਹਦੇ 'ਚ ਤੁਹਾਡਾ ਕੋਈ ਕੇਸ ਚੱਲ ਰਿਹਾ ਹੈਗਾ, ਜਾਂ ਤੁਹਾਡੀ ਕੋਈ ਹੋਰ ਇਸ਼ੂ ਹੈਗਾ ਜਿਹੜਾ ਕਿ ਬਹੁਤ ਟਾਈਮ ਜਿਹੜਾ ਲੱਗਦਾ ਆ। ਜਿਹੜੇ ਬੰਦੇ ਐਕਚੁਅਲ ਦੇ ਵਿੱਚ ਜਦੋਂ ਕਹਾਣੀ ਨਿਕਲ ਕੇ ਬਾਹਰ ਆਉਂਦੀ ਆ ਉਦੋਂ ਪਤਾ ਲੱਗਦਾ ਹੈ ਕਿ ਇੱਥੇ ਪਿੱਛੇ ਕੀ ਸੀਗਾ। ਹਾਂ, ਇੰਨੀ ਜ਼ਰੂਰ ਗੱਲ ਆ ਕਿ ਕੁਛ ਇੱਕ ਹੋ ਵੀ ਸਕਦਾ ਆ ਕਿ ਕੁਛ ਇੱਕ ਬੰਦੇ ਜਿਹੜੇ ਆ ਉਹ ਡੈਫੀਨੇਟਲੀ ਇਹ ਜਿਹੜੀ ਚੀਜ਼ ਆ ਕਿ ਮਤਲਬ ਕਿ ਕਹਿੰਦੇ ਨਾ ਆਟੇ ਨਾਲ ਪਲੇਥਣ ਵੀ ਗੁੰਨਿਆ ਜਾਂਦਾ, ਸੋ ਕਈ ਵਾਰੀ ਸਹੀ ਬੰਦਾ ਵੀ ਵਿੱਚ ਫਸ ਜਾਂਦਾ। ਮੈਂ ਨਹੀਂ ਕਹਿੰਦਾ ਕਿ ਸਾਰੇ ਹੀ ਗਲਤ ਹੋਣਗੇ ਜਾਂ ਸਾਰੇ ਹੀ ਸਹੀ ਹੋਣਗੇ, ਪਰ ਡੈਫੀਨੇਟਲੀ ਇਹ ਚੀਜ਼ ਬਿਲਕੁਲ ਅਲਾਰਮਿੰਗ ਹੈਗੀ ਆ। ਮੇਰੀ ਵੀ ਗੱਲ ਹੋਈ ਹੈਗੀ ਉਹਨਾਂ ਦੇ ਨਾਲ ਕਿ ਜਿਹੜੀ ਇਹ ਤੁਹਾਡੀ ਪ੍ਰੋਬਲਮ ਹੈਗੀ ਆ ਉੱਥੇ ਯੂਮਾ ਏਰੀਆ ਦੇ ਵਿੱਚ ਆ, ਉੱਥੇ ਟਰੱਕਿੰਗ ਕੰਪਨੀ ਨਾਲ ਗੱਲ ਹੋਈ ਕਿ ਉਹਨਾਂ ਨੇ ਕਾਲ ਕਰਕੇ ਦੱਸਿਆ ਕਿ ਉਹਨਾਂ ਦਾ ਜਿਹੜਾ ਇਸ਼ੂਜ਼ ਹੈਗੇ ਆ ਉਹ ਏਦਾਂ ਖੜੇ ਹੋ ਰਹੇ ਆ। ਪਰ ਡੈਫੀਨੇਟਲੀ ਮੈਂ ਕਹੂੰਗਾ ਕਿ ਜਿਹੜੇ ਵੀ ਮੇਰੇ ਵੀਰ ਕਿਸੇ ਦੇ ਨਾਲ ਗੱਲ ਇਹ ਹੋਈ ਹੈਗੀ ਆ, ਜਿਹਨਾਂ ਨਾਲ ਸਾਡੀ ਵੀ ਗੱਲ ਹੋਈ ਆ, ਤੁਹਾਡੀ ਗੱਲ ਹੋਈ ਆ, ਉਹਨਾਂ ਨੂੰ ਐਨਕਰੇਜ ਕਰੂੰਗਾ ਕਿ ਉਹ ਰੇਡੀਓ ਤੇ ਆਣ ਕੇ ਇਹ ਗੱਲ ਕਰਨ, ਆਪਣੀ ਖੋਲ ਕੇ ਦੱਸਣ ਕੀ ਹੋਇਆ ਉਹਨਾਂ ਨਾਲ, ਕਿਉਂਕਿ ਸਾਡੇ ਮੂੰਹ ਤੋਂ ਜਿਹੜੀ ਗੱਲ ਆ ਉਹ ਫਿਰ ਇੱਕ ਸੈਕਿੰਡ ਲੈਵਲ ਹੋ ਜਾਂਦਾ। ਸੋ ਜੇ ਤੁਹਾਡੇ ਕਿਸੇ ਨਾਲ ਏਦਾਂ ਦੀ ਕੋਈ ਚੀਜ਼ ਵਾਪਰੀ ਹੈਗੀ ਆ ਤਾਂ ਪਲੀਜ਼ ਤੁਸੀਂ ਔਨ ਏਅਰ ਆਣ ਕੇ ਆਪਣੀ ਗੱਲ ਕਰ ਸਕਦੇ ਹੈਗੇ ਆ, ਦੱਸ ਸਕਦੇ ਹੈਗੇ ਆ, ਇਫ ਯੂ ਫੀਲ ਕੰਫਰਟੇਬਲ। ਜੀ ਬਿਲਕੁਲ। ਸੋ ਸਰੋਤਿਓ, ਜੇ ਤੁਹਾਨੂੰ ਇਮੀਗ੍ਰੇਸ਼ਨ ਨੇ ਜਾਂ ਕਸਟਮ ਵਾਲਿਆਂ ਨੇ ਕਿਤੇ ਖੜਾ ਕੀਤਾ, ਕੀ ਕੁਐਸਚਨ ਪੁੱਛੇ ਆ, ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਉਸ ਬਿਜ਼ਨਸ 'ਚ ਆ ਉਹਨਾਂ ਨੂੰ ਪਤਾ ਲੱਗ ਜਾਏ। ਤੇ ਦੂਸਰੇ ਨੰਬਰ ਦੇ ਉੱਤੇ ਜਿਹੜਾ DUI ਦੀ ਗੱਲ ਕਰਦੇ ਨਾ ਰਮਨ ਜੀ, ਮੈਂ H1B ਵੀਜ਼ੇ ਵਾਲਿਆਂ ਦੀ ਗੱਲ ਕਰਦਾ, ਜਿਹੜੇ ਇੰਜੀਨੀਅਰ ਜਾਂ ਹੋਰ ਪ੍ਰੋਫੈਸ਼ਨਲ H1B ਵੀਜ਼ੇ ਤੇ ਆਉਂਦੇ। ਜੇ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ DUI ਲਈ ਆ ਤੇ ਉਹਨਾਂ ਦਾ H1 ਵੀਜ਼ਾ ਰਿਨਿਊ ਹੋਣਾ ਆ ਤੇ ਉਹ ਰਿਨਿਊ ਨਹੀਂ ਹੋ ਰਿਹਾ, ਉਹ ਨਾ ਕਰ ਰਹੇ। ਹਾਂ ਬਿਲਕੁਲ, ਕਹਿੰਦੇ ਵੀ ਇਹ ਜੋ DUI ਆ ਕ੍ਰਿਮੀਨਲ ਐਕਟੀਵਿਟੀ ਹੈਗੀ ਆ। ਸੋ ਇਹ ਰੀਸੈਂਟਲੀ ਜਿੰਨੇ H1B ਵੀਜ਼ੇ ਵਾਲਿਆਂ ਦੇ ਜੋ ਉਹਨਾਂ ਦੇ ਸਾਈਟਸ ਹੈਗੇ ਆ ਉੱਥੇ ਉਹ ਦੱਸ ਰਹੇ ਆ ਹਨਾ ਤੇ ਸਾਡੇ ਨਾਲ ਕੁਝ ਵਾਪਰਿਆ ਹੈਗਾ, ਸਾਡਾ ਵੀਜ਼ਾ ਨਹੀਂ ਉਹਨੇ ਰਿਨਿਊ ਕੀਤਾ। ਅੱਛਾ, ਇਹਦੇ ਵਿੱਚ ਨਾ ਇੱਕ ਹੋਰ ਜਿਹੜੀ ਚੀਜ਼ ਨਾ ਸਾਹਮਣੇ ਆ ਰਹੀ ਆ, ਜਿਹੜੇ ਲੋਕ ਬਾਰਡਰ ਕ੍ਰਾਸ ਕਰਕੇ ਆਏ ਆ ਜਾਂ ਫੜੇ ਗਏ ਆ ਕੈਚ ਐਂਡ ਰਿਲੀਜ਼ ਪਾਲਿਸੀ ਦੇ ਵਿੱਚ ਜਿਹੜੇ ਆਏ ਸੀਗੇ, ਇਹ ਹੁਣ ਖਬਰ ਜਿਹੜੀ ਉਹ ਆ ਰਹੀ ਹੈ ਇਸ ਦੇ ਵਿੱਚ ਵੀ ਉਹਨਾਂ ਉੱਤੇ ਵੀ ਸਖਤੀ ਜਿਹੜੀ ਉਹ ਕੀਤੀ ਜਾ ਸਕਦੀ ਆ। ਆਪਾਂ ਨੂੰ ਪਤਾ ਹੀ ਆ ਇਹ 2 ਸਾਲ ਵਾਲਾ ਜਿਹੜਾ ਪ੍ਰੋਗਰਾਮ ਇਹਨਾਂ ਨੇ ਕੀਤਾ ਆ, ਵਿੱਚ ਹੀ ਹੁਣ ਏਲੀਅਨ ਰਜਿਸਟ੍ਰੇਸ਼ਨ ਦਾ ਇਹਨਾਂ ਨੇ ਨਾਲ ਜਿਹੜਾ ਇਹ ਰੌਲਾ ਜਿਹੜਾ ਉਹ ਪਾ ਲਿਆ। ਸੋ ਹਰ ਇੱਕ ਪਾਸਿਓਂ ਇਹ ਸ਼ਿਕੰਜਾ ਜਿਹੜਾ ਉਹ ਕੱਸਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਆ। ਸੋ ਇਹ ਜਿਹੜੀਆਂ ਰਿਪੋਰਟਸ ਇਸ ਟਾਈਮ ਆ ਰਹੀਆਂ ਨੇ ਤੇ ਇਹ ਜਿਹੜਾ ਆਪਣੇ ਪੇਪਰ ਵਰਕ ਆ, ਇਹ ਮੇਕ ਸ਼ੋਰ ਕਰੋ ਵੀ ਭਾਈ ਤੁਹਾਡੇ ਕੋਲ ਜਿਹੜਾ ਵੀ ਪੇਪਰ ਵਰਕ ਹੈਗਾ ਉਹ ਤੁਸੀਂ ਲੈ ਕੇ ਚੱਲੋ। ਬਾਕੀ ਅੱਗੇ ਉਹ ਆਈਸ ਵਾਲੇ ਦੀ ਜਿਹੜੀ ਉਹ ਮਰਜ਼ੀ ਆ, ਕਿੱਦਾਂ ਜਿਹੜਾ ਉਸਨੂੰ ਦੇਖਦਾ ਹੈ, ਝੱਟ ਜਿਹੜਾ ਉਹ ਚੈੱਕ ਉਹ ਕਰ ਲੈਂਦੇ ਆ, ਤੁਹਾਡੇ ਨੰਬਰ ਤੋਂ ਸਾਰਾ ਕੁਛ ਉਹਨਾਂ ਨੂੰ ਪਤਾ ਜਿਹੜਾ ਉਹ ਲੱਗ ਜਾਂਦਾ ਆ। ਇੱਕ ਚੀਜ਼ ਜਿਹੜੀ ਇਹ ਆ ਵੀ
ਵੀ ਉੱਥੇ ਸੱਚ ਬੋਲੋ, ਉੱਥੇ ਝੂਠ ਨਾ ਬੋਲੋ, ਕਿਉਂਕਿ ਇਹ ਬੋਲਿਆ ਹੋਇਆ ਕਿਤੇ ਵੀ ਜਦੋਂ ਤੁਸੀਂ ਫੜਦੇ ਆ, ਜਦੋਂ ਵੀ ਫੜੇ ਹੁੰਦੇ ਆ ਜਾਂ ਸਵਾਲ ਜਵਾਬ ਹੁੰਦੇ, ਤੇ ਉਹ ਜਿਹੜਾ ਬੋਲਿਆ ਹੋਇਆ ਝੂਠ ਆ ਉਹ ਬਾਅਦ ਚ ਇਵੈਂਚੁਅਲੀ ਤੁਹਾਨੂੰ ਹੌਂਟ ਕਰੂਗਾ, ਉਹ ਤੁਹਾਡੇ ਉਲਟ ਜਿਹੜਾ ਉਹਨਾਂ ਨੇ ਉਸ ਨੂੰ ਵਰਤਣਾ ਆ। ਸੋ ਮੇਕ ਸ਼ੋਰ ਕਰੋ ਵੀ ਇੱਕ ਤਾਂ ਪੇਪਰ ਵਰਕ ਆਪਣਾ ਪੂਰਾ ਟਿਚ ਕਰਕੇ ਰੱਖੋ, ਅਪ ਟੂ ਡੇਟ ਜਿਹੜੀ ਵੀ ਚੀਜ਼ ਹੈਗੀ ਆ ਉਸ ਨੂੰ ਤੁਸੀਂ ਕੋਲ ਰੱਖੋ। ਨਾਲ ਦੇ ਨਾਲ ਜਿਹੜਾ ਹੈ ਨਾ ਤੁਸੀਂ ਵੀ ਆਪਣਾ ਝੂਠ ਨਹੀਂ ਬੋਲਣਾ, ਤੇ ਬਿਲਕੁਲ ਲੀਗਲ ਕੰਮ ਜਿਹੜਾ ਉਹ ਕਰੋ। ਇਹ ਜਿਹੜਾ ਰਮਨ ਜੀ ਹੁਣ ਦੇਖੋ ਰੌਲਾ ਤਾਂ ਕਿੰਨੇ ਸਾਲਾਂ ਤੋਂ ਪੈ ਰਿਹਾ, ਦੋਹਰੀ ਜਿਹੜੀ ਉਹ ਲੌਗ ਬੁੱਕ ਵਾਲਾ ਕਿੰਨਾ ਕੁਛ ਜਿਹੜਾ ਉਹ ਚੱਲ ਰਿਹਾ। ਬਹੁਤ ਸਾਰੀਆਂ ਜਿਹੜੀਆਂ ਇਹ ਕਈ ਵਾਰੀ ਨਾ ਤੁਸੀਂ ਸੋਚਦੇ ਆ ਵੀ ਛੋਟੀਆਂ ਛੋਟੀਆਂ ਇਹ ਚੀਜ਼ਾਂ ਆ ਵੀ ਚੱਲ ਕਿਹੜਾ ਪਤਾ ਲੱਗਣਾ ਆ, ਇਵੈਂਚੁਅਲੀ ਉਹ ਮਿਸਡਮੀਨਰ ਜਾਂ ਫੈਲਨੀ ਦੇ ਵਿੱਚ ਜੋ ਤੁਸੀਂ ਫਸਦੇ ਆ ਤਾਂ ਉਹਨਾਂ ਨੂੰ ਤੁਹਾਨੂੰ ਡਿਪੋਰਟ ਕਰਨ ਦਾ ਇੱਕ ਬਹਾਨਾ ਲੱਭ ਜਾਂਦਾ ਆ। ਸੋ ਤੁਸੀਂ ਇਹ ਬਹਾਨੇ ਉਹਨਾਂ ਨੂੰ ਨਾ ਪ੍ਰਦਾਨ ਕਰੋ, ਉਹਨਾਂ ਨੂੰ ਥਾਲੀ 'ਚ ਪਰੋਸ ਕੇ ਜਿਹੜੀਆਂ ਉਹ ਚੀਜ਼ਾਂ ਨਾ ਦਿਓ। ਸਹੀ ਚੱਲੋ, ਆਪ ਵੀ ਸਹੀ, ਬਾਕੀ ਵੀ ਸਹੀ, ਕੰਮ ਕਰਨ ਵਾਲਾ ਵੀ ਖੁਸ਼, ਕੰਮ ਕਰਾਉਣ ਵਾਲਾ ਵੀ ਖੁਸ਼। ਤੇ ਆ ਜਿਹੜੇ ਹੁਣ ਲੱਗਦੇ ਆ ਨਾਕੇ ਤੇ ਜਿੱਥੇ ਆਈਸ ਦੇ ਚੈੱਕ ਪੁਆਇੰਟਸ ਹੁੰਦੇ ਆ, ਉਹ ਜਰਾ ਦੇਖ ਕੇ ਜਿਹੜਾ ਉਹ ਚੱਲੋ, ਆਪਣੀਆਂ ਤਰੀਕਾਂ ਤੋਂ ਨਾ ਭੱਜੋ। ਤੇ ਜਿਹੜੀ ਚੀਜ਼ ਹੈਗੀ ਆ ਲਾਅ ਦੇ ਹਿਸਾਬ ਦੇ ਨਾਲ ਜਿਹੜਾ ਉਹ ਤੁਸੀਂ ਬਿਲਕੁਲ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ। ਜੀ ਰਾਜਕਰਨ, ਦੂਜੀ ਗੱਲ ਇੱਕ ਹੋਰ ਆ